ਕੈਲੀਫੋਰਨੀਆ ਦੇ ਵਿੱਚ ਹੁਣ ਜਿਹੜੀ ਜੂਨ ਦੇ ਵਿੱਚ ਪ੍ਰਾਇਮਰੀ ਹੋਣੀ ਆ, ਉਹ ਉੱਥੇ ਇਲੈਕਸ਼ਨ ਦਾ ਮਾਹੌਲ ਜਿਹੜਾ ਬੜਾ ਤੱਤਾ ਹੁੰਦਾ ਜਾ ਰਿਹਾ। ਬਹੁਤ ਸਾਰੇ ਜਿਹੜੇ ਕੈਂਡੀਡੇਟਸ ਆ, ਉਹਨਾਂ ਦੀ ਫੰਡ ਰੇਜ਼ਿੰਗ ਹੋ ਰਿਹਾ ਆ ਤੇ ਇਲੈਕਸ਼ਨ ਡੇ ਜੂਨ 2 ਨੂੰ ਆ ਕੈਲੀਫੋਰਨੀਆ ਦੀ ਪ੍ਰਾਇਮਰੀ ਦਾ। ਜਿਹੜੇ ਕਾਉਂਟੀ ਦੇ ਇਲੈਕਸ਼ਨ ਆਫੀਸਰਸ ਹੈਗੇ ਆ, ਉਹਨਾਂ ਨੇ ਮੇਲ ਇਨ ਬੈਲਟ ਜਿਹੜੇ ਆ ਉਹ ਸ਼ੁਰੂ ਕਰ ਦਿੱਤੇ ਆ ਅੱਜ ਮੇਲ ਕਰਨੇ, ਤੇ ਤੁਹਾਡੇ ਘਰਾਂ ਦੇ ਵਿੱਚ ਬੈਲਟ ਆ ਜਾਣੇ ਆ। ਸੋ ਡਬਲ ਚੈੱਕ ਕਰ ਲਓ ਸੈਕਟਰੀ ਆਫ ਸਟੇਟ ਦੇ ਨਾਲ, ਉਹਨਾਂ ਦੇ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਰਜਿਸਟਰਡ ਹੈਗੇ ਵੋਟ ਲਈ ਕਿ ਨਹੀਂ। ਜੇ ਤੁਸੀਂ ਸਿਟੀਜ਼ਨ ਆ, ਵੋਟ ਜ਼ਰੂਰ ਰਜਿਸਟਰ ਕਰੋ। ਜੇ ਰਜਿਸਟਰਡ ਆ ਤੇ ਵੋਟ ਪਾਓ ਜ਼ਰੂਰ। ਜੇ ਤੁਸੀਂ ਵੋਟ ਪਾਉਂਦੇ ਨਹੀਂ, ਫੇਰ ਤੁਹਾਨੂੰ ਕੋਈ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ ਜਿਹੜੀ ਪੋਲਿਟਿਕਸ ਦੀ, ਉਹ ਜਾਂ ਤੁਸੀਂ ਪਾਰਟਿਸਿਪੇਟ ਹੀ ਨਹੀਂ ਕਰਦੇ ਹੈਗੇ। ਸੋ ਇਹ ਤੁਹਾਡੇ ਕੋਲ ਬਹੁਤ ਵੱਡੀ ਪਾਵਰ ਆ। ਕਿਸੇ ਵੀ ਕੈਂਡੀਡੇਟ ਨੂੰ ਵੋਟ ਪਾਓ, ਕਿਸੇ ਵੀ ਪ੍ਰੋਪੋਜੀਸ਼ਨ ਤੇ ਪਾਓ, ਪਰ ਵੋਟ ਬਹੁਤ ਜ਼ਰੂਰੀ ਹੈਗੀ ਆ। ਜਿਹੜੇ ਲੋਕ ਹਜੇ ਤੱਕ ਰਜਿਸਟਰ ਨਹੀਂ ਹੋਏ, ਮਈ 18 ਤੱਕ ਰਜਿਸਟਰ ਹੋ ਸਕਦੇ ਆ। ਤੇ ਉਹ ਤੋਂ ਬਾਅਦ ਸਟੇਟ ਕਹਿੰਦੇ ਭਈ ਪ੍ਰੋਵੀਜ਼ਨਲ ਬੈਲਟਸ ਜਿਹੜੇ ਆ ਉਹ ਐਕਸੈਪਟ ਕਰੂਗੀ। ਇਲੈਕਸ਼ਨ ਆਫੀਸ਼ੀਅਲਸ ਰਜਿਸਟ੍ਰੇਸ਼ਨ ਪ੍ਰੋਸੈਸ ਦਾ ਰਿਵਿਊ ਕਰਨਗੇ। ਮੇਕ ਸ਼ੋਰ ਕਰੋ ਜਿਹੜੇ ਤੁਹਾਡੇ ਬੈਲਟਸ ਆ ਜਦੋਂ ਆਉਂਦੇ ਆ ਉਹਨਾਂ ਨੂੰ ਪੜ੍ਹੋ। ਅਸੀਂ ਵੀ ਰੇਡੀਓ ਦੇ ਉੱਤੇ ਵੱਖ-ਵੱਖ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਕੋਸ਼ਿਸ਼ ਕਰਾਂਗੇ ਜਿੰਨੇ ਕੁ ਸਾਡੇ ਤੱਕ ਪਹੁੰਚ ਕਰਦੇ ਆ, ਕਿਹੜੇ-ਕਿਹੜੇ ਕੈਂਡੀਡੇਟਸ ਉਸ ਏਰੀਏ ਦੇ ਵਿੱਚ ਹੈਗੇ ਆ। ਕਈਆਂ ਦੀਆਂ ਐਡਸ ਵੀ ਚੱਲਦੀਆਂ ਹੋਣਗੀਆਂ, ਤੁਸੀਂ ਦੇਖਿਆ ਹੋਣਾ ਆ। ਸੋ ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਬੜੀ ਇੰਪੋਰਟੈਂਟ ਹੈਗੀ ਆ। ਕੁਛ ਕਾਂਗਰਸ ਦੀਆਂ ਰੇਸਿਸ ਕਾਫੀ ਜ਼ਿਆਦਾ ਇੰਪੋਰਟੈਂਟ ਹੈਗੀਆਂ ਆ। ਕੈਲੀਫੋਰਨੀਆ ਵਾਲੇ ਕਹਿ ਰਹੇ ਆ ਵੀ ਅਸੀਂ ਰਿਪਬਲਿਕਨ ਫ੍ਰੀ ਕਾਂਗਰਸ ਕੈਲੀਫੋਰਨੀਆ 'ਚ ਕਰਨੀ ਆ। ਇਸ ਵੇਲੇ 7 ਜਾਂ 8 ਰਿਪਬਲਿਕਨ ਆ, ਬਾਕੀ ਸਾਰੇ ਜਿਹੜੇ ਡੈਮੋਕ੍ਰੇਟ ਹੈਗੇ ਆ। ਕਿਉਂਕਿ ਮੈਪ ਵੀ ਚੇਂਜ ਹੋਈ ਸੀ। ਸੋ ਕਹਿੰਦੇ ਪਈ ਮੇਲ ਇਨ ਬੈਲਟ ਜਿਹੜੀ ਆ, ਮੇਕ ਸ਼ੋਰ ਕਰੋ ਜਦੋਂ ਤੁਸੀਂ ਡ੍ਰੌਪ ਕਰਨਾ ਆ ਜਾਂ ਮੇਲ ਕਰਨੇ ਆ, ਉੱਥੇ ਇੱਕ ਜਗ੍ਹਾ ਸਾਈਨ ਕਰਨੇ ਹੁੰਦੇ, ਤੁਸੀਂ ਉਹ ਸਾਈਨ ਜ਼ਰੂਰ ਕਰੋ। ਮਈ 4 ਤੋਂ ਅਰਲੀ ਇਨ ਪਰਸਨ ਵੋਟਿੰਗ ਸ਼ੁਰੂ ਹੋ ਜਾਣੀ ਆ। 4 ਅੱਜ ਤੋਂ ਹੀ ਜਾਣੀ ਕਿ, ਤੇ ਮੇਕ ਸ਼ੋਰ ਕਰੋ ਭਈ ਜਦੋਂ ਵੀ ਤੁਹਾਨੂੰ ਬੈਲਟ ਆਉਂਦਾ ਜਲਦੀ ਤੋਂ ਜਲਦੀ ਉਹਨੂੰ ਮੇਲ ਕਰ ਦਿਓ। ਜੂਨ 2 ਲਾਸਟ ਡੇਟ ਆ ਤੇ ਟਰਾਈ ਕਰੋ ਉਸ ਤੋਂ ਪਹਿਲਾਂ ਜਿਹੜਾ ਆ ਤੁਹਾਡੇ ਜਿਹੜੇ ਬੈਲਟਸ ਆ ਉਹ ਮੇਲ ਹੋ ਜਾਣ। ਜੀ ਰੀਸੈਂਟਲੀ ਆਪਾਂ ਜਿਹੜਾ ਦੇਖਿਆ ਵੀ ਜਿਹੜੀ ਬੈਟਲ ਫੀਲਡ ਜਿਹੜੀਆਂ ਕਾਫੀ ਜ਼ਿਆਦਾ ਇੱਥੇ ਫਲਿੱਪ ਹੋਣ ਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਹੈਗਾ ਆ ਵੀ ਖਾਸ ਕਰਕੇ ਡੈਮੋਕ੍ਰੇਟਸ ਕਈ ਜਿਹੜੀਆਂ ਰਿਪਬਲਿਕਨਸ ਦੀਆਂ ਸੀਟਾਂ ਫਲਿੱਪ ਕਰ ਸਕਦੇ ਆ। ਇਸੇ ਤਰੀਕੇ ਨਾਲ ਡੇਵਿਡ ਵੈਲਡਾਓ ਦੀ ਜਿਹੜੀ ਸੀਟ ਆ ਜਿੱਤੇ ਉਲਟ ਜਸਮੀਤ ਬੈਂਸ ਜਿਹੜੇ ਰਨ ਕਰ ਰਹੇ ਆ, ਉਹਨਾਂ ਦੀ ਸੀਟ ਨੂੰ ਬੈਟਲਫੀਲਡ ਪ੍ਰੋਗਰਾਮ ਦੇ ਵਿੱਚ, ਹਾਊਸ ਬੈਟਲਫੀਲਡ ਪ੍ਰੋਗਰਾਮ ਦੇ ਵਿੱਚ ਐਡ ਕੀਤਾ ਗਿਆ ਆ। ਨੈਸ਼ਨਲ ਰਿਪਬਲਿਕਨ ਕਾਂਗਰੈਸ਼ਨਲ ਕਮੇਟੀ ਜਿਹੜੀ ਆ, ਉਹਨਾਂ ਨੇ ਕਿਹਾ ਵੀ ਜਿਹੜੀ ਜਸਮੀਤ ਬੈਂਸ ਵਾਲੀ ਜਿਹੜੀ ਸੀਟ ਆ ਰੈੱਡ ਟੂ ਬਲੂ ਪ੍ਰੋਗਰਾਮ ਦੇ ਵਿੱਚ ਜਿਹੜੀ ਉਹ ਕਰ ਰਹੇ ਆ। ਤੇ ਉਹ ਕਹਿੰਦੇ ਵੀ ਇਸ ਟਾਈਮ ਉਹ ਡੈਮੋਕ੍ਰੇਟਸ ਲੱਗ ਰਿਹਾ ਆ ਵੀ ਉਹ ਸੀਟ ਨੂੰ ਕੱਢ ਜਿਹੜੇ ਉਹ ਸਕਦੇ ਹੈਗੇ ਆ। ਸੋ ਇਹ ਜਿਹੜੇ 8 ਕੈਂਡੀਡੇਟਸ ਜਿਹੜੇ ਐਡ ਕੀਤੇ ਉਹਨਾਂ ਵਿੱਚ ਜਸਮੀਤ ਬੈਂਸ ਦਾ ਵੀ ਜਿਹੜਾ ਉਹ ਨਾਮ ਹੈਗਾ ਆ, ਜਿਹਦੇ ਵਿੱਚ ਡੇਵਿਡ ਵੈਲਡਾਹੋ ਦੀ ਸੀਟ ਦੇ ਉੱਤੇ ਕਹਿ ਲਓ ਵੀ ਖਾਸਾ ਖਤਰਾ ਜਿਹੜਾ ਆ ਉਸ ਨੂੰ ਲੈ ਕੇ ਬਣਿਆ ਪਿਆ ਹੈਗਾ ਆ। ਸੋ ਇਹ ਜਿਹੜੇ ਦੇਖਦੇ ਆ ਕਿ ਜਿਹੜਾ ਉਹ ਬਣਦਾ ਆ ਤੇ ਕਿੱਦਾਂ ਦੀ ਸਪੋਰਟ ਜਿਹੜੀ ਆ ਓਵਰਆਲ ਉਹਨਾਂ ਨੂੰ ਮਿਲਦੀ ਆ ਡਾਕਟਰ ਜਸਮੀਤ ਬੈਂਸ ਨੂੰ। ਜੀ ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।